ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਮੇਰੇ ਵੱਲੋਂ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ 'ਚ 4 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ, ਪਾਕਿਸਤਾਨ 'ਚ 5 ਦਸੰਬਰ ਸਾਲ 2025 ਹੋ ਚੁੱਕੀ ਹੈ। ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਉਹਦੇ ਬੁਲਟਨ 'ਚ ਆਪ ਸਭ ਦਾ ਸਵਾਗਤ ਹੈ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਤੁਹਾਡੇ ਲੈ ਕੇ ਆਉਂਦੇ ਹਾਂ। ਜੇ ਇਹਨਾਂ ਪਾਕਿਸਤਾਨੀ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 40827252200। ਮਸੂਦ ਬਾਦ ਨੇ ਖਬਰਾਂ ਹਲੇ ਜੀ। ਚੀਫ ਆਫ ਡਿਫੈਂਸ ਫੋਰਸਿਸ ਦਾ ਨੋਟੀਫਿਕੇਸ਼ਨ ਹੋ ਗਿਆ। ਇਹ ਖਬਰ ਸੱਚ ਆ? ਜੀ 100% ਸੱਚ ਆ। ਔਰ ਇਹ ਉਹੀ ਰੌਲਾ ਹੈ ਜਿਹਦੇ ਤੇ ਅਸੀਂ ਪਹਿਲਾਂ ਦੱਸਿਆ ਸੀਗਾ ਕਿ ਜੀ ਕੋਈ ਮਾਮਲੇ ਨੇ ਜਿਹੜੇ ਉਹ ਚੱਲਣ ਡੇ ਨੇ। ਕੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਬਕਾਇਦਾ ਇਹ ਸਮਰੀ ਇਹ ਨੋਟੀਫਿਕੇਸ਼ਨ ਸਾਈਨ ਕਰਕੇ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣਾ ਨੂੰ ਭੇਜਿਆ। ਉਹਨਾਂ ਨੇ ਸਾਈਨ ਕਰ ਦਿੱਤਾ ਆ। ਹੁਣ ਰਾਈਟ ਨੋ ਜੀ ਇਸ ਵੇਲੇ ਪਾਕਿਸਤਾਨੀ ਫੌਜ ਮੁਖੀ 2027 ਤੱਕ ਪਾਕਿਸਤਾਨ ਦੇ ਆਰਮੀ ਚੀਫ ਵੀ ਨੇ। ਔਰ 27ਵੇਂ ਆਈਨੀ ਬਦਲਾਅ ਤੋਂ ਬਾਅਦ ਜਿਹੜਾ ਇੱਕ ਨਵਾਂ ਮਰਤਬਾ ਬਣਾਇਆ ਗਿਆ ਸੀਗਾ ਚੀਫ ਆਫ ਡਿਫੈਂਸ ਫੋਰਸਿਸ, ਉਹ ਵੀ ਉਹ ਬਣ ਗਏ ਨੇ। ਸੋ ਇਸ ਵੇਲੇ ਉਹਨਾਂ ਕੋਲ ਦੋਵੇਂ ਮਰਤਬੇ ਰਹਿਣਗੇ। 2027 ਚ ਉਹ ਫੌਜ ਮੁਖੀ ਦੇ ਮਰਤਬੇ ਤੋਂ ਰਿਟਾਇਰ ਹੋਣਗੇ ਤੇ ਫਿਰ ਉਹ ਸਿਰਫ ਕੱਲੇ ਚੀਫ ਆਫ ਡਿਫੈਂਸ ਫੋਰਸਿਸ ਨੇ ਜਿਹੜੇ ਉਹ ਰਹਿਣਗੇ। ਔਰ ਇਹ ਮੁੱਦਤ ਹੈ 2030 ਤੱਕ। ਤੇ ਹੋ ਸਕਦਾ ਕਿ 2030 ਚ ਉਹਨਾਂ ਨੂੰ ਫਿਰ 5 ਸਾਲ ਦੀ ਜਿਹੜੀ ਉਹ ਐਕਸਟੈਂਸ਼ਨ ਲੱਭ ਜਾਵੇ। ਤੇ ਇਹਨੂੰ ਕਹਿੰਦੇ ਨੇ ਪੰਜੇ ਘਿਓ 'ਚ ਸਿਰ ਕੜਾਈ 'ਚ। ਤੇ ਉਹ ਨੋਟੀਫਿਕੇਸ਼ਨ ਜਿਹਦੇ ਬਾਰੇ ਰੋਲੇ ਰੱਪੇ ਚੱਲ ਰਹੇ ਸਨ ਉਹ ਹੋ ਗਿਆ। ਔਰ ਇਸ ਤਰ੍ਹਾਂ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਨੂੰ ਸਾਰੀ ਜ਼ਿੰਦਗੀ ਲਈ ਫੀਲਡ ਮਾਰਸ਼ਲ ਦਾ ਮਰਤਬਾ ਵੀ ਲੱਭ ਗਿਆ ਹੈ। ਔਰ ਤਿੰਨੇ ਫੌਜਾਂ ਨੇ ਜਿਹੜੀਆਂ ਉਹ ਹੁਣ ਚੀਫ ਆਫ ਡਿਫੈਂਸ ਫੋਰਸਿਸ ਇਹਦੇ ਅੰਡਰ ਹੋਣਗੀਆਂ, ਇਹਦੇ ਮਤਹਿਤ ਹੋਣਗੀਆਂ। ਸੋ ਇਹ ਕੰਮ ਜਿਹੜਾ ਹੋ ਗਿਆ ਜੀ। KPK ਸੂਬੇ ਦੇ ਸੀਐਮ ਸੁਹੇਲ ਅਫਰੀਦੀ ਦੀ ਇਮਰਾਨ ਖਾਨ ਹੋਰਾਂ ਨਾਲ 9ਵੀਂ ਵਾਰ ਵੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ। ਜੀ ਬਿਲਕੁਲ। ਉਹ ਕੱਲ ਗਏ, ਬੈਠੇ ਰਹੇ, ਵੇਟਿੰਗ ਏਰੀਆ ਦੇ ਵਿੱਚ ਬੈਠੇ ਰਹੇ। ਉਹਨਾਂ ਦੇ ਨਾਲ ਇਮਰਾਨ ਖਾਨ ਦੇ ਹੋਰ ਵੀ ਹਾਮੀ ਸਨ। ਜੇਲ੍ਹ ਇੰਤਜ਼ਾਮੀਆ ਵੱਲੋਂ ਮੁਲਾਕਾਤ ਨਾ ਕਰਾਈ ਗਈ। ਔਰ ਬਾਅਦ ਚ ਬਾਹਰ ਆ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆਖਿਆ ਕਿ ਮੈਂ ਇੱਕ ਸੂਬੇ ਦਾ ਇਲੈਕਟਿਡ ਸੀਐਮ ਹਾਂ। ਮੈਂ 9 ਵਾਰ ਆਇਆ ਮੁਲਾਕਾਤ ਕਰਨ, ਹਰ ਵੀਰਵਾਰ ਨੂੰ ਮੈਂ ਆਉਣਾ ਆ। ਔਰ 9ਵੀਂ ਵਾਰ ਇਹ ਮੁਲਾਕਾਤ ਹੈ ਜਿਹੜੀ ਇਹ ਨਹੀਂ ਹੋਣ ਦਿੱਤੀ ਗਈ। ਮੈਨੂੰ ਬਿਠਾਇਆ ਗਿਆ, ਬਹਿ ਕੇ ਅੱਕ ਕੇ ਮੈਂ ਬਾਹਰ ਆ ਗਿਆ ਆ। ਔਰ ਇਹ ਜੋ ਕੁਝ ਕੀਤਾ ਜਾ ਰਿਹਾ ਤਾਰੀਖ ਇਹਨੂੰ ਯਾਦ ਰੱਖੇਗੀ। ਔਰ ਦੁਨੀਆ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਆ ਕਿ ਇੱਕ ਸੂਬੇ ਦਾ ਆਵਾਮ ਦਾ ਚੁਣੀਦਾ ਸੀਐਮ ਸਿਰਫ ਇਸ ਕਰਕੇ ਜੇਲ੍ਹ ਦੇ ਵਿੱਚ ਨਹੀਂ ਮਿਲਵਾਇਆ ਜਾ ਰਿਹਾ ਕਿ ਉਹ ਇੱਕ ਕੈਦੀ ਪਾਰਟੀ ਪ੍ਰਧਾਨ ਆ ਔਰ ਉਹਦੀ ਪਾਰਟੀ ਦਾ ਸੀਐਮ ਆ। ਆਖਿਆ ਜਾ ਰਿਹਾ ਕਿ ਜਿੱਦਣ ਇਹ ਮੁਲਾਕਾਤ ਹੋ ਗਈ ਇਮਰਾਨ ਖਾਨ ਦੇ ਕੋਲੋਂ ਉਹਨੇ 2 ਟੋਕ ਅੰਦਰੋਂ ਲੈਣੇ ਨੇ ਹੁਕਮ। ਇਮਰਾਨ ਖਾਨ ਨੇ ਗੋ ਹੈਡ ਦੇਣਾ ਔਰ ਬਾਹਰ ਆ ਕੇ ਫਿਰ ਜਿਹਨੂੰ ਕਹਿੰਦੇ ਕਿ ਪੈਣੇ ਆ ਪਟਾਕੇ ਤੇ ਫਿਰ ਇhtਜਾਜ। ਸੋ ਰਾਣਾ ਸਨਾਉਲਾ ਖਾਨ ਔਰ ਹਕੂਮਤੀ ਵਜ਼ੀਰ ਕਈ ਕਹਿ ਚੁੱਕੇ ਨੇ ਕਿ ਜੀ ਸਿਆਸੀ ਮੁਲਾਕਾਤ ਦੀ ਇਜਾਜ਼ਤ ਨਹੀਂ। ਉਹ ਬਈ ਜਦੋਂ ਅਦਾਲਤ ਨੇ ਕਿਹਾ ਕਿ ਉਹਦੀ ਪਾਰਟੀ ਦੇ ਵਕੀਲ ਬਾਕੀ ਉਹਨਾਂ ਨੂੰ ਮਿਲਣ ਦਵੋ ਤੇ ਫਿਰ ਨਹੀਂ ਜੀ ਅਸੀਂ ਇਹ ਮੁਲਾਕਾਤ ਇਸ ਲਈ ਨਹੀਂ ਹੋਣ ਦੇਣ ਦੇ ਕਿ ਉਧਰੋਂ ਬਾਹਰ ਆ ਕੇ ਇਸ ਬੰਦੇ ਨੇ ਇੰਤਸ਼ਾਰ ਖਿਲਾਰਨਾ, ਮੁਲਕ 'ਚ ਅਫਰਾ ਤਫਰੀ ਖਿਲਰਨੀ ਹੈ ਤੇ ਕੰਮ ਖਰਾਬ ਹੋਣਾ ਹੈ। ਤੇ ਕਾਹਦੇ ਤੋਂ ਹੋਣਾ ਹੈ? ਜੇ ਅਵਾਮੀ ਹਮਾਇਤ ਦੇ ਨਾਲ ਆਏ ਤੇ ਅਵਾਮ ਨੂੰ ਤੇ ਬਾਹਰ ਨਿਕਲਣਾ ਹੀ ਨਹੀਂ ਚਾਹੀਦਾ। ਆਵਾਮ ਨੂੰ ਤੁਹਾਡੇ ਨਾਲ ਖਲੋਣਾ ਚਾਹੀਦਾ। ਸੋ 9ਵੀਂ ਵਾਰ ਵੀ ਮੁਲਾਕਾਤ ਹੈ ਜਿਹੜੀ ਉਹ ਨਹੀਂ ਹੋ ਸਕੀ। ਔਰ ਉਹੀ ਕੰਮ ਉਹੀ ਤਸੀਹੇ ਜਿਹੜੇ ਇਮਰਾਨ ਖਾਨ ਨੂੰ ਔਰ ਉਹਨਾਂ ਦੇ ਹਾਮੀਆਂ ਨੂੰ ਪਹਿਲਾਂ ਦਿੱਤੇ ਜਾ ਰਹੇ ਨੇ ਉਹ ਫਿਰ ਉਸੇ ਤਰ੍ਹਾਂ ਹੀ ਜਾਰੀ ਨੇ ਜੀ। ਮਿਰਜ਼ਾ ਸ਼ਹਿਜ਼ਾਦ ਅਕਬਰ ਤੇ ਆਦਿਲ ਰਾਜਾ ਨੂੰ ਸਾਡੇ ਹਵਾਲੇ ਕਰੋ। ਮੋਹਸਨ ਨਕਵੀ ਨੇ ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਇਹ ਮੰਗ ਰੱਖ ਦਿੱਤੀ। ਜੀ ਬਿਲਕੁਲ। ਜੈਨ ਮੈਰੀਅਟ ਨੇ ਜਿਹੜੀਆਂ ਬਰਤਾਨੀਆ ਦੀਆਂ ਹਾਈ ਕਮਿਸ਼ਨ ਪਾਕਿਸਤਾਨ 'ਚ ਉਹਨਾਂ ਦੇ ਨਾਲ ਕੱਲ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਦੀ ਮੁਲਾਕਾਤ ਹੋਈ ਹੈ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਦੇ ਦੌਰ ਦੇ ਵਿੱਚ ਜਿਹੜੇ ਉਹਨਾਂ ਦੇ ਖਾਸ ਸਲਾਹਕਾਰ ਸਨ ਇਤਜ਼ਾਬ ਵਾਸਤੇ ਮਿਰਜ਼ਾ ਸ਼ਹਿਜ਼ਾਦ ਅਕਬਰ, ਯਾਦ ਰਵੇ ਕਿ ਮਿਰਜ਼ਾ ਸ਼ਹਿਜ਼ਾਦ ਅਕਬਰ ਬਰਤਾਨੀਆ 'ਚ ਨੇ, ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਔਰ ਉਹਨਾਂ ਤੇ ਤਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ 'ਚ ਉਹ ਬਚ ਗਏ ਸੀਗੇ। ਪੁਰਾਣੀ ਖਬਰ ਆ। ਉਹਨਾਂ ਦੀ ਹਵਾਲਗੀ ਵਾਸਤੇ ਔਰ ਉਸ ਤੋਂ ਬਾਅਦ ਆਦਿਲ ਰਾਜਾ ਜਿਹੜਾ ਕਿ ਪਾਕਿਸਤਾਨ ਆਰਮੀ 'ਚ ਮੇਜਰ ਲੈਵਲ ਦਾ ਆਫੀਸਰ ਸੀਗਾ। ਜਦੋਂ ਇਮਰਾਨ ਖਾਨ ਦੀ ਗ੍ਰਿਫਤਾਰੀ ਹੋਈ ਉਹਨੇ ਆਰਮੀ ਨਾਲ ਬਗਾਵਤ ਕੀਤੀ, ਪਾਕਿਸਤਾਨ ਛੱਡਿਆ, ਬਾਹਰ ਨਸਿਆ। ਉਹਦੀ ਮਾਂ ਨੂੰ, ਉਹਦੀਆਂ ਭੈਣਾਂ ਨੂੰ, ਉਹਦੇ ਘਰ ਵਾਲਿਆਂ ਨੂੰ ਏਜੰਸੀਆਂ ਵੱਲੋਂ, ਲਾਈਨ ਇਨਫੋਰਸਮੈਂਟ ਏਜੰਸੀਜ਼ ਵੱਲੋਂ ਚੁੱਕਿਆ ਗਿਆ। ਉਹਦੇ ਤੇ ਫਿਰ ਉਹ ਦਿਨ ਅੱਜ ਦਾ ਦਿਨ ਸ਼ਹਿਜ਼ਾਦ ਅਕਬਰ ਹੋਣੇ ਨੇ ਜਿਹੜੇ ਇਹਨਾਂ ਨੇ ਇੱਕ ਕਰਪਸ਼ਨ ਦਾ ਕੇਸ ਹੈ ਜਿਹੜਾ ਉਹ ਪਨਾਮਾ ਫਾਈਲਾਂ ਖੋਲ ਕੇ ਨਵਾਜ਼ ਸ਼ਰੀਫ, ਸ਼ਹਬਾਜ਼ ਸ਼ਰੀਫ ਦੀ ਕਰਪਸ਼ਨ ਦੇ ਨੇ ਜਿਹੜੇ ਉਹ ਝੁੱਗੇ ਚੋੜ ਕੀਤੇ ਸੀਗੇ, ਸਭ ਕੁਝ ਵਿਖਾਇਆ ਸੀਗਾ। ਔਰ ਜਿਹੜਾ ਆਦਿਲ ਰਾਜਾ ਇਹ ਲਗਾਤਾਰ ਫੌਜ ਦੇ ਖਿਲਾਫ
ਇਮਰਾਨ ਖਾਨ ਦੇ ਹੱਕ 'ਚ ਹੁਣ ਦੇ ਹੁਕਮਰਾਨਾਂ ਦੇ ਖਿਲਾਫ ਪੋਸਟਾਂ ਪਾਉਣ ਡਿਆ ਆ। ਇਸ ਤੋਂ ਅੱਡ ਇਹਨੇ ISI ਦੇ ਉੱਤੇ ਵੀ ਆਦਰ ਰਾਜਾ ਨੇ ਮੇਜਰ ਰਿਟਾਇਰ ਕਹਿ ਲਓ ਜਾਂ ਜਬਰੀ ਰਿਟਾਇਰ ਕਹਿ ਲਓ, ਫੌਜ ਚੋਂ ਭਗੌੜਾ ਕਹਿ ਲਵੋ, ਜਿਹੜਾ ਵੀ ਨਾਂ ਤੁਸੀਂ ਦੇਣਾ ਪਸੰਦ ਕਰੋ, ਆਦਰ ਰਾਜਾ ਜਿਹੜੇ ਇਹਦੀ ਗ੍ਰਿਫਤਾਰੀ ਲਈ ਪਹਿਲਾਂ ਵੀ ਕੋਸ਼ਿਸ਼ਾਂ ਸਨ, ਪਰ ਹੁਣ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਆਪਣੇ ਫੈਡਰਲ ਇੰਟੀਰੀਅਰ ਮਿਨਿਸਟਰ ਰਾਹੀਂ ਹਾਈ ਕਮਿਸ਼ਨਰ ਜਿਹੜਾ ਉਹਨੂੰ ਕਹਿਤਾ ਗਿਆ, 2 ਬੰਦੇ ਬਰਤਾਨੀਆ ਚ ਨੇ, ਪਾਕਿਸਤਾਨੀ ਸ਼ਹਿਰੀ ਨੇ, ਸਾਡੇ ਹਵਾਲੇ ਕੀਤੇ ਜਾਏ। ਹੁਣ ਆਉਣ ਵਾਲੇ ਦਿਨਾਂ ਚ ਕੀ ਮਾਮਲਾ ਬਣਦਾ ਹੈ ਇਹਦਾ ਨਹੀਂ ਪਤਾ। ਇਹਨਾਂ ਦੋਹਾਂ ਦੀ ਉੱਥੇ ਕਾਨੂੰਨੀ ਹੈਸੀਅਤ ਕੀ ਹੈ, ਪੋਲੀਟੀਕਲ ਅਸਾਈਲਮ ਆ, ਬਰਤਾਨਵੀ ਸਰਕਾਰ ਦਿੰਦੀ ਹੈ ਨਾ ਕਰਦੀ ਹੈ, ਇਹ ਸਭ ਆਉਣ ਵਾਲੇ ਵੇਲੇ ਚ ਹੋਏਗਾ। ਪਰ ਸਰਕਾਰੀ ਪੱਧਰ ਤੇ ਪਹਿਲੀ ਵਾਰ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਵੇਖਿਆ ਗਿਆ ਕਿ ਮੋਹਸਨ ਨਕਵੀ ਹੋਣੇ ਨੇ ਜਿਹੜੇ ਉਹ ਇਹ 2 ਬੰਦਿਆਂ ਦੀ ਹਵਾਲਗੀ ਦੀ ਮੰਗ ਕਰ ਰਹੇ ਨੇ। ਜੀ, ਪਾਕਿਸਤਾਨ ਨੇ ਅਫਗਾਨਿਸਤਾਨ ਲਈ ਬਾਰਡਰ ਖੋਲ ਦਿੱਤੇ ਨੇ, ਇਹ ਕੀ ਚੱਲ ਰਿਹਾ ਮਲੀ ਸਾਹਿਬ? नहीं जी, ये आरजी तौर पे बार्डर खोले गए और बार्डर सिर्फ खोले गए ने UNO यूनाइटेड नेशन ऑर्गेनाइजेशन वालों अफगानियां वास्ते जेड़ा इमदादी समान है जिहदे च जुल्लियां ने, रजाइयां ने, गद्दे ने, सराणे ने, यानी ठंड आ गई और उत्थे पहाड़ां दे विच इंसानी जिंदगी दी बका या बचाव वास्ते जेड़ियां मोस्ट एमरजेंसी शामिल ने, दवाइयां ने, इन्हां दे वास्ते आरजी तौर ते बार्डर खुला है। ਉਹ ਜਿਹੜਾ ਹੈ ਨਾ ਕਿ ਵਪਾਰ ਹੋ ਜਾਏਗਾ, ਇਹ ਹੋ ਜਾਏਗਾ, ਨਹੀਂ। ਔਰ ਇਹਦੇ ਵਿੱਚ ਵੀ ਕਹਿੰਦੇ ਨੇ ਕਿ ਸਾਊਦੀ ਅਰਬ ਔਰ ਮਿਸਰ ਇਹਨਾਂ ਦੋਵਾਂ ਦਾ ਦਬਾਅ ਹੈ ਜਿਹੜਾ ਉਹ ਆ। ਔਰ ਇਹਦੇ ਬਾਰੇ ਲਿਖਤੀ ਤੌਰ ਤੇ ਅਫਗਾਨਿਸਤਾਨ ਨੇ UNO 'ਚ ਆਖਿਆ ਸੀਗਾ ਕਿ ਜੀ ਇਹ ਸਾਡੀ ਵੇਖੋ ਕਿ ਸਰਹੱਦ ਬੰਦ ਕਰਕੇ ਪਾਕਿਸਤਾਨ ਨੇ ਇਹ ਕਰਤੇ, ਪਾਕਿਸਤਾਨ ਨੂੰ ਅੱਖਾਂ ਵਹਾਉਣ ਡਿਆ ਆ। ਡਾਇਲੌਗ ਜਿਹੜੇ ਉਹ ਸਿਰੇ ਨਹੀਂ ਚੜਨ ਦੇ, ਪਰ ਦੂਸਰੇ ਬੂਹੇ ਥਾਣੀ ਉਤੋਂ ਦੀ ਬੁਲਾ ਕੇ ਪਿਛਲੀ ਗਲੀ ਥਾਣੀ UNO 'ਚ ਅੱਪੜ ਕੇ ਤੇ ਅਰਜ਼ੀ ਦਿੱਤੀ। ਉੱਥੇ ਮਿਸਰ ਨੇ ਔਰ ਸਾਊਦੀ ਅਰਬ ਇਹਨਾਂ ਦੋਵਾਂ ਨੇ ਹਮਾਇਤ ਕਰ ਦਿੱਤੀ ਕਿ ਹਾਂ ਜੀ ਇਨਸਾਨੀ ਜਾਨ ਬਚਾਉਣ ਲਈ ਪਾਕਿਸਤਾਨ ਨੂੰ ਇੰਨਾ ਕਿਤੇ ਕਰਨਾ ਚਾਹੀਦਾ ਹੈ। UNO ਨੇ ਉਹ ਪਾਕਿਸਤਾਨ ਨੂੰ ਆਖਿਆ ਕਿ ਵੀ ਇਹ ਖੋਲੋ, ਪਾਕਿਸਤਾਨ ਨੇ ਅੱਗੋਂ ਜਵਾਬ ਨਹੀਂ ਦਿੱਤਾ, ਚੁੱਪ ਕਰਕੇ ਬਾਰਡਰ ਖੋਲ ਦਿੱਤੇ। ਇੱਥੇ ਹੁਣ ਮੌਕਾ ਸੀ ਨਾ ਕਿ ਪਾਕਿਸਤਾਨ ਵੀ ਦੱਸਦਾ ਕਿ ਉਧਰੋਂ ਅੱਤਗਰਦੀ ਹੈ, ਹਮਲੇ ਹੋਣ ਡੇ ਨੇ, ਇਹਦੀ ਵਜ੍ਹਾ ਇਹ ਹੈ। ਤੇ ਉਹਨਾਂ ਆਖਿਆ ਕਿ UNO ਵਾਸਤੇ ਸਿਰਫ UN ਵਾਸਤੇ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਇਮਦਾਦੀ ਸਮਾਨ ਵਾਸਤੇ ਆਰਜ਼ੀ ਤੌਰ ਤੇ, ਪੱਕੇ ਨਹੀਂ, ਬਿਲਕੁਲ ਮੁਖਤਸਰ ਤੌਰ ਤੇ ਇਹ ਜਿਹੜੇ ਬਾਰਡਰ ਨੇ, ਜਿਹੜੇ ਸਰਹੱਦਾਂ ਨੇ ਜਿਹੜੀਆਂ ਅਫਗਾਨਿਸਤਾਨ ਦੇ ਨਾਲ ਜੁੜੀਆਂ, ਇਹ ਖੋਲੀਆਂ ਜਾ ਰਹੀਆਂ। ਜੀ, ਅਮਰੀਕਾ 'ਚ ਗ੍ਰਿਫਤਾਰ ਲੁਕਮਾਨ ਖਾਨ ਬਾਰੇ ਖਬਰਾਂ ਸਾਹਮਣੇ ਆਈਆਂ ਸਨ ਕਿ ਇਹ ਪਾਕਿਸਤਾਨੀ ਸ਼ਹਿਰੀ ਹੈ, ਪਰ ਪਾਕਿਸਤਾਨ ਦਾ ਆਖਣਾ ਹੈ ਕਿ ਇਹ ਅਫਗਾਨੀ ਹੈ, ਪਾਕਿਸਤਾਨੀ ਨਹੀਂ। ਜੀ, ਪਾਕਿਸਤਾਨੀ ਫਾਰਨ ਆਫਿਸ ਵੱਲੋਂ ਇਹ ਜਿਹੜਾ ਆ ਇਹ ਆਖਿਆ ਗਿਆ ਹੈ ਕਿ ਇਹ ਪਾਕਿਸਤਾਨੀ ਸ਼ਹਿਰੀ ਨਹੀਂ, ਕਿਉਂਕਿ ਜਦੋਂ ਇਹਦੀ ਗ੍ਰਿਫਤਾਰੀ ਹੋਈ, ਇਹਦੇ ਕਬਜ਼ੇ ਦੇ ਵਿੱਚੋਂ ਵੱਡੀ ਗਿਣਤੀ 'ਚ ਅਸਲਾ, ਗੋਲੀਆਂ, ਮੈਗਜ਼ੀਨ ਔਰ ਇੱਕ ਨਕਸ਼ਾ ਨਿਕਲਿਆ ਜਿਹਦੇ ਵਿੱਚ ਹਮਲਾ ਕਰਨਾ ਔਰ ਹਮਲੇ ਤੋਂ ਬਾਅਦ ਬਚਣ ਵਾਸਤੇ, ਲਾਈਨ ਐਨਫੋਰਸਮੈਂਟ ਏਜੰਸੀਜ਼ ਦੀ ਨਜ਼ਰ ਤੋਂ ਬਚਣ ਵਾਸਤੇ, ਲੁਕਣ ਵਾਸਤੇ ਪੂਰਾ ਇੱਕ ਜਿਹੜਾ ਆ ਉਹ ਫਾਰਮੂਲਾ ਜਾਂ ਕਹਿ ਲਓ ਮਨਸੂਬਾ ਸੀਗਾ। ਇਹ ਸਭ ਕੁਝ ਇਹਦੀ ਗੱਡੀ 'ਚ ਫੜਿਆ ਗਿਆ। ਇਹਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਇਹਦੇ ਘਰ ਦੇ ਤਲਾਸ਼ੀ ਲਈ ਗਈ ਤੇ ਪਤਾ ਲੱਗਾ ਕਿ ਉੱਥੇ ਵੀ ਵੱਡੀ ਗਿਣਤੀ 'ਚ ਅਸਲਾ, ਗੋਲਾ ਬਰੂਦ ਆ ਜਿਹੜਾ ਅਮਰੀਕਨ ਸਟੇਟ ਮੀਡੀਆ ਜਾਂ ਵੱਡੇ ਮੀਡੀਆ ਆਊਟਲੈਟਸ ਨੇ ਜਿਹੜੇ ਉਹਨਾਂ ਨੇ ਤੇ ਇਹ ਨਹੀਂ ਸੀ ਦੱਸਿਆ ਕਿ ਇਹ ਕਿੱਥੋਂ ਦਾ ਸਿਟੀਜ਼ਨ ਹੈ, ਪਰ ਕੁਝ ਸੋਸ਼ਲ ਮੀਡੀਆ ਜਿੱਦਾਂ ਕਹਿੰਦੇ ਨੇ ਖਬਰ ਏਜੰਸੀਆਂ ਅਮਰੀਕਾ ਦੀਆਂ, ਉਹਨਾਂ ਨੇ ਆਖਿਆ ਕਿ ਪਾਕਿਸਤਾਨੀ, ਜਦ ਕਿ ਪਾਕਿਸਤਾਨੀ ਫਾਰਨ ਆਫਿਸ ਦਾ ਹੁਣ ਕਹਿਣਾ ਹੈ ਕਿ ਜੀ ਇਹ ਪਾਕਿਸਤਾਨੀ ਨਹੀਂ, ਇਹ ਅਫਗਾਨ ਸ਼ਹਿਰੀ ਹੈ। ਇਹਦੇ ਮਾਪੇ ਪਾਕਿਸਤਾਨ 'ਚ ਕੁਝ ਚਿਰ ਮਹਾਜਰ ਦੇ ਤੌਰ ਤੇ ਰਹੇ, ਇਹ ਵੀ ਉਹਨਾਂ ਦੇ ਨਾਲ ਰਿਹਾ, ਪਰ ਜਿੰਨਾ ਚਿਰ ਉਹ ਇੱਥੇ ਰਹੇ ਉਹਦੇ ਵਿੱਚ ਉਹਨਾਂ ਨੇ ਅਮਰੀਕਾ ਜਾਣ ਵਾਸਤੇ ਹੀ ਕੋਸ਼ਿਸ਼ ਕੀਤੀ ਔਰ ਫਿਰ ਕੁਝ ਚਿਰ ਬਾਅਦ ਪਾਕਿਸਤਾਨ ਤੋਂ ਅਮਰੀਕਾ ਚਲੇ ਗਏ ਔਰ ਇਹ ਉਹਨਾਂ ਦੇ ਨਾਲ ਆ ਗਿਆ। ਇਹ ਪਾਕਿਸਤਾਨੀ ਸ਼ਹਿਰੀ ਨਹੀਂ, ਇਹ ਅਫਗਾਨ ਸ਼ਹਿਰੀ ਹੈ। ਯਾਦ ਰਵੇ ਪ੍ਰਵੀਨ ਕਿ ਪਿਛਲੇ 1 ਹਫ਼ਤੇ ਦੇ ਵਿੱਚ ਇਹ ਤੀਜਾ ਅਫਗਾਨ ਸ਼ਹਿਰੀ ਹੈ ਜਿਹੜਾ ਇਸੇ ਤਰ੍ਹਾਂ ਗੋਲਾ ਬਰੂਦ, ਅਸਲਾ, ਮਮਨੂਆ, ਗੈਰ ਕਾਨੂੰਨੀ ਔਰ ਇਹ ਸਾਰੇ ਮਾਮਲੇ ਜਿਨ੍ਹਾਂ ਦੇ ਵਿੱਚ ਲਾਈਨ ਐਨਫੋਰਸਮੈਂਟ ਏਜੰਸੀਜ਼ ਨੇ ਜਿਹੜੀਆਂ ਅਮਰੀਕਾ ਦੀਆਂ, ਜਿਹੜੇ ਸਿਕਿਉਰਿਟੀ ਜ਼ਿੰਮੇਦਾਰ ਨੇ ਆਲਾ, ਉਹਨਾਂ ਦੇ ਹਮਲਿਆਂ ਦੇ ਮਨਸੂਬੇ ਲਗਾਤਾਰ ਸਾਹਮਣੇ ਆਉਂਦੇ ਨੇ ਤੇ ਇਹ ਤੀਜੀ ਗ੍ਰਿਫਤਾਰੀ ਹੈ ਅਫਗਾਨੀ ਦੀ। जी, महसूद ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram, TikTok ਇਹਨਾਂ ਸਭ ਡਿਜੀਟਲ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਪ੍ਰਵੀਨ ਦੱਸਣੀ ਹੈ ਤੁਹਾਨੂੰ ਜੀ, 408 272 5200 ਜੀ, 4082725200। ਸਾਡੇ ਇਹ ਸਾਰੇ ਡਿਜੀਟਲ ਪਲੇਟਫਾਰਮ ਨੇ ਜਿਹੜੇ, ਇਹਨਾਂ ਨੂੰ ਜੁਆਇਨ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਘੰਟੀ ਦਾ ਬਟਨ ਵੀ ਦਬਾਓ ਔਰ ਘੰਟੀ ਦਾ ਬਟਨ ਦਬਾਉਣ ਦੇ ਨਾਲ ਤੁਹਾਨੂੰ ਸਾਡੀਆਂ ਅਪਡੇਟਸ ਜਿਹੜੀਆਂ ਉਹ ਵੀ ਮਿਲਦੀਆਂ ਰਹਿਣਗੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿੱਦਾਂ ਮੈਂ ਪਹਿਲੇ ਅਰਜ਼ ਕੀਤਾ ਕਿ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਨੇ ਜਿਹੜੀਆਂ ਉਹ ਅਸੀਂ ਤੁਹਾਡੇ ਲੈ ਕੇ ਆਉਨੇ ਆ। ਤੇ ਮੇਰਾ ਖਿਆਲ ਹੈ ਕਿ ਪ੍ਰਵੀਨ ਅੱਜ ਤੁਹਾਡੇ ਮੂੰਹ 'ਚੋਂ ਗੱਲ ਖੋਲ ਕੇ ਥੋੜਾ ਜਿਹਾ ਵਕਤ ਜਿਹੜਾ ਮੈਂ ਲੈ ਲਿਆ, ਇਹਦੇ 'ਚ ਇਹੀ ਦੱਸਣਾ ਹੈ ਕਿ ਅੱਜ ਦਾ ਇਹ ਪਾਕਿਸਤਾਨ ਦੇ ਨਾਲ ਜੁੜਿਆ ਅਪਡੇਟ ਪਾਕਿਸਤਾਨ ਜਾਂ ਪਾਕਿਸਤਾਨੀ ਖਬਰਾਂ ਦਾ ਬੁਲੇਟਿਨ ਇੱਥੇ ਤਮਾਮ ਹੁੰਦਾ ਹੈ। ਸੋ ਆਪਣੇ ਸੁਣਨ ਵਾਲਿਆਂ ਜਿਹੜੇ ਉਹਨਾਂ ਤੋਂ ਲਵਾਂਗੇ ਇਜਾਜ਼ਤ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਅਗਲੀ। ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।